ਉਹ ਮਾਰੇ ਸੀ। ਉਹ ਜਹਾਂਗੀਰ ਦੇ ਅਗਲੇ ਪਾਸੇ ਨਾ ਉਹ ਸੁੱਕਾ ਖੂਹ ਸੀ। ਉਹ 'ਚ 70 ਜੀ ਸਾਰੇ ਉਹਨਾਂ ਨੂੰ ਆਖਣ ਲੱਗੇ ਵੀ ਤੁਹਾਨੂੰ ਅਸੀਂ ਕੈਂਪ ਛੱਡ ਕੇ ਆਓ। ਅੱਛਾ। ਉਹਨਾਂ ਨੂੰ ਧੋਖੇ ਨਾਲ ਜਾ ਕੇ ਨਾ ਖੂਹ ਦੇ ਉੱਤੇ ਸਾਰੇ ਵੱਢ ਕੇ ਸਿੱਟ ਕੇ ਤੇ ਖੂਹ ਭਰ ਦਿੱਤਾ। ਓਏ ਹੋਏ ਹੋਏ। 70 ਜੀ ਥੋੜੇ ਨਹੀਂ ਹੁੰਦੇ। ਚੇਤਾ ਆਉਂਦਾ ਉਹ ਹੁਣ ਤੇ ਜਿਹੜਾ ਹਾਦਸਾ ਮੈਂ ਹੁਣ ਮੇਰੀ ਅੱਖਾਂ ਦੇ ਸਾਹਮਣੇ ਹਾਦਸਾ ਸਿਆਣ ਆਵੇ। ਇੱਧਰ ਆ ਛਪੜੀ ਵਾਲਾ ਖੂਹ, ਆ ਪੁਰਾਣਾ ਖੂਹ, ਸਭ ਕੁਝ ਆ ਨਵੇਂ ਖੂਹ ਤੇ ਮੇਰੇ ਮਾਮੇ ਦੀ ਜ਼ਮੀਨ 'ਚ ਉਹ ਵੀ ਅਸੀਂ ਪਾਉਂਦੇ ਸੀਗੇ। ਤੇ ਹਾਦਸਾ ਮੇਰੀ ਅੱਖਾਂ ਦੇ ਸਾਹਮਣੇ ਹਾਦਸਾ ਹੁੰਦੀ ਹੈ। ਭੁੱਲਦਾ ਨਹੀਂ ਪਿੰਡ। ਭੁੱਲਦੀ ਟਰੱਕ ਸਾਡੇ ਆਏ ਬਿਆਸੇ ਤੇ। ਅੱਛਾ, ਤੁਹਾਨੂੰ ਟਰੱਕਾਂ 'ਤੇ ਬਿਠਾ ਲਿਆ ਉਹਨਾਂ ਨੇ? ਹਾਂ, ਟਰੱਕਾਂ ਦੇ ਵਿੱਚ ਅਸੀਂ ਆਏ। ਅੱਛਾ। ਜਦੋਂ ਬਿਆਸੇ ਤੇ ਆਏ ਨਾ, ਬਿਆਸੇ ਨੂੰ ਜਿਹੜਾ ਹੜ੍ਹ ਜਿਹੜਾ ਸੀ ਲੰਘ ਚੁੱਕਿਆ ਸੀ। ਅੱਛਾ। ਜਿਹੜਾ ਪਹਿਲਾ ਕਾਫਲਾ ਬੈਠਾ ਸੀ ਨਾ ਬਿਆਸੇ ਤੇ, ਹਾਂਜੀ, ਉਹ ਅਮਲਾਮਾਨ ਉੱਠ ਕੇ ਆਇਆ ਸੀ, ਹਾਦਸਾ ਲੈ ਕੇ ਆਇਆ ਸੀ। ਅੱਛਾ। ਉਹ ਇੰਨੀ ਜਿਵੇਂ ਖੰਭੇ ਦੀ ਚੋਟੀ ਹੈ ਨਾ, ਹਾਂਜੀ, ਇੰਨਾ ਰੁੱਖਾਂ ਨੂੰ ਪਣਾ ਲੱਗਾ ਸੀ। ਇੰਨਾ ਪਾਣੀ ਸੀ, ਇੰਨਾ ਪਾਣੀ ਵਗਿਆ। ਉਹਨਾਂ ਦੇ ਛਪੜੀਆਂ ਦੇ ਵਿੱਚ ਖੂਨ ਖੜੇ ਤੇ ਉੱਥੇ ਨਾ ਚੂੜੇ। अस्सलाम वालेकुम बुजुर्गो। वालेकुम सलाम। की हाल चाल है? शुक्र अल्लाह का। ठीक ठाक हो? हाँ जी ठीक है। ਅੱਜ ਉਹੀ ਅਸੀਂ ਪੁਰਾਣੀਆਂ ਤੁਹਾਡੇ ਨਾਲ ਅੱਗੇ ਵੀ ਗੱਲ ਕੀਤੀ ਕਿ ਪੁਰਾਣੀਆਂ ਗੱਲਾਂ ਪੁੱਛਣੀਆਂ। ਕਿੰਨੀ ਉਮਰ ਸੀ ਆਪਣੀ ਜਦੋਂ ਉਜਾੜੇ ਪਏ? 11 ਸਾਲ। 11 ਸਾਲ। ਨਾਮ ਕੀ ਆਪਣਾ? ਅਤਾ ਮੁਹੰਮਦ। ਅਤਾ ਮੁਹੰਮਦ। ਤੇ ਤੁਹਾਡੇ ਵਾਲਦ ਸਾਹਿਬ ਦਾ? ਉਮਰਦੀਨ। ਤੇ ਦਾਦਾ ਜੀ ਦਾ? ਮੀਰਾ ਬਖਸ਼। ਮੀਰਾ ਬਖਸ਼। ਕਿਹੜੀ ਬਰਾਦਰੀ ਆਪਣੀ? ਰਾਈ ਬਰਾਦਰੀ। ਪਿੱਛੇ ਪਿੰਡ ਦਾ ਪੂਰਾ ਨਾਮ ਕੀ ਸੀ? ਪੂਰਾ ਨਾਮ ਮੋਹਤਪੁਰ ਸੀ। ਅੱਛਾ, ਮੋਹਤਪੁਰ। ਹਾਂਜੀ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ ਆਲੇ ਦੁਆਲੇ? ਈਦਾ, ਖੀਵਾ, ਬੱਲਾ। ਹੂੰ। ਨਾਲ ਆਲੇ ਦੁਆਲੇ ਦੇ ਪਿੰਡ ਸੀ। ਫਤਿਹਪੁਰ। ਅੱਛਾ। ਇਹਦੇ ਪਾਸੇ ਸੀ। ਅੱਛਾ। ਤੇ ਆਲੇ ਦੁਆਲੇ ਦੇ ਪਿੰਡ। ਇਹ ਤਹਿਸੀਲ ਕਿਹੜੀ ਸੀ? ਤਹਿਸੀਲ ਨਕੋਦਰ। ਤੇ ਜ਼ਿਲ੍ਹਾ ਜਲੰਧਰ? ਹਾਂ, ਜ਼ਿਲ੍ਹਾ ਜਲੰਧਰ। ਸਹੀ ਹੋ ਗਿਆ। ਕਿੱਡਾ ਕੁ ਪਿੰਡ ਸੀ ਆਪਣਾ? ਪਿੰਡ ਸੀ 100 ਘਰ ਸੀਗਾ। ਅੱਛਾ, 100 ਘਰ ਸੀ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਬਰਾਦਰੀ ਸਾਰੀ ਸੀ। ਚੂੜਿਆਂ ਦੇ ਘਰ ਸੀ ਵਿੱਚ ਤੇ ਜਾਂ ਹੁੱਸਾ ਰਾਈ ਸੀ ਸਾਰੇ। ਅੱਛਾ, ਰਾਈ ਰਹਿੰਦੇ ਸੀ। ਹਾਂਜੀ, ਮੁਸਲਮਾਨ ਸਾਰੇ ਰਾਈ। ਜ਼ਿਆਦਾ ਪਿੰਡ ਸਾਰਾ ਮੁਸਲਮਾਨਾਂ ਦਾ ਸੀ? ਹਾਂਜੀ, ਮੁਸਲਮਾਨਾਂ ਦਾ ਸੀ। ਸਹੀ ਹੋ ਗਿਆ। ਤੇ ਇਹ ਦੱਸੋ ਪਿੰਡ ਦੇ ਵਿੱਚ ਸਕੂਲ ਹੈ ਸੀ? ਨਹੀਂ, ਸਕੂਲ ਨਹੀਂ ਸੀ। ਮਸਜਿਦ ਹੈਗੀ ਸੀ। ਅੱਛਾ, ਮਸਜਿਦ ਹੈਗੀ ਸੀ। ਹਾਂਜੀ। ਪੱਕੀ ਸੀ ਕਿ ਕੱਚੀ ਸੀ? ਪੱਕੀ ਸੀ। ਪੜ੍ਹਨ ਕਿੱਥੇ ਜਾਂਦੇ ਸੀ ਬੱਚੇ? ਹਾਂਜੀ। ਪੜ੍ਹਨ ਕਿੱਥੇ ਜਾਂਦੇ ਸੀ? ਪੜ੍ਹਨਾ ਸੀ ਈਦੇ ਜਾਂਦੇ ਸੀ। ਈਦੇ? ਈਦਾ ਸਾਡੇ ਤੋਂ 2-2.5 ਮੀਲ। ਉਹ ਮੁਸਲਮਾਨਾਂ ਦਾ ਪਿੰਡ ਸੀ ਕਿ ਸਿੱਖਾਂ ਦਾ ਸੀ? ਉਹ ਇਸ ਵੇਲੇ ਰਲਿਆ ਮਿਲਿਆ। ਅੱਛਾ, ਰਲਿਆ ਮਿਲਿਆ ਸੀ। ਲੰਬੜਦਾਰੀਆਂ ਕਿੰਨੀਆਂ ਸੀ ਆਪਣੇ ਪਿੰਡ ਦੀਆਂ? ਲੰਬੜਦਾਰ ਇੱਕੋ ਹੀ ਸੀ। ਮੈਨੂੰ ਉਹਦਾ ਵੀ ਨਾਂ ਨਹੀਂ ਆਉਂਦਾ। ਅੱਛਾ, ਲੰਬੜਦਾਰ ਦਾ ਨਾਂ ਨਹੀਂ ਯਾਦ? ਨਾਂ ਨਹੀਂ ਯਾਦ। ਹੈ ਰਾਈਆਂ ਦਾ ਹੀ ਸੀ ਲੰਬੜਦਾਰ? ਰਾਈਆਂ ਦਾ ਪਿੰਡ ਸੀ। ਸਹੀ ਹੋ ਗਿਆ। ਘਰ ਕੱਚੇ ਸਨ ਕਿ ਪੱਕੇ ਸਨ? ਸਾਡੇ? ਹਾਂਜੀ। ਸਾਡੇ ਸੀਗੇ ਕੱਚੇ ਸੀਗੇ। ਅੱਛਾ। ਮੇਰੇ ਦਾਦੇ ਨੇ ਵੀਗਾ ਥਾਂ ਰਖਾਇਆ ਇਸਤਮਾਲ 'ਚ। ਅੱਛਾ। 2 ਕਨਾਲਾਂ ਸਾਡੀ ਵੇਚਦੀ ਸੀ। ਕਨਾਲ 'ਚ ਪਹਿਲੇ ਘਰ ਸੀਗੇ ਜਿਹੜੇ ਪਹਿਲੇ ਸੀਗੇ। ਹਾਂਜੀ। ਤੇ ਵੀਗਾ ਥਾਂ ਮੇਰੇ ਦਾਦੇ ਨੇ ਫੇਰ ਰਖਾਇਆ ਸੀ। ਤੇ ਬਾਹਰ ਅਸੀਂ ਖੈਰ ਸਰਕਾਰ ਨੂੰ ਖਰਾਸ ਲਵਾਇਆ ਆਪਣੇ ਥਾਂ ਦੇ ਵਿੱਚ। ਅੱਛਾ, ਖਰਾਸ ਵੀ ਲੱਗਾ ਸੀ ਪਿੰਡ? ਹਾਂਜੀ, ਖਰਾਸ ਵੀ ਲੱਗੇ ਸੀ। ਤੇ ਰੂੜੀਆਂ ਰਾੜੀਆਂ ਫਿਰ ਸਾਡੇ ਥਾਂ ਤੇ। ਕਿਹੜੀ ਸਾਈਡ ਤੇ ਸੀ ਘਰ ਆਪਣਾ? ਚੜ੍ਹਦੇ ਪਾਸੇ? ਚੜ੍ਹਦੇ ਪਾਸੇ। ਅੱਛਾ, ਚੜ੍ਹਦੇ ਪਾਸੇ। ਪਿੰਡੋਂ ਚੜ੍ਹਦੇ ਪਾਸੇ। ਸਹੀ ਹੋ ਗਿਆ। ਰੋਡ ਦੇ ਉੱਤੇ ਹੀ ਸੀ? ਹਾਂ, ਰੋਡ ਦੇ ਉੱਤੇ। ਸਹੀ ਹੋ ਗਿਆ। ਤੇ ਘਰ ਦੇ ਕਿੰਨੇ ਕਮਰੇ ਸੀ ਉਸ ਵੇਲੇ? ਕਮਰੇ ਜਿਹੜੇ ਸੀ ਘਰ ਦੇ, ਜਿਹੜਾ ਦਲਾਨ ਸੀਗਾ ਉਹ ਲਟੈਣਾ ਪਾ ਕੇ ਨਾ ਲਟੈਣਾ। ਹਾਂਜੀ। ਤੇ ਇਹ ਸੀ ਜੇ ਭਾਵੇਂ ਕੌਡੀ ਖੇਡੀ ਐਡਾ ਵੱਡਾ ਦਲਾਨ ਸੀ। ਅੱਛਾ। ਉਹਦੇ ਮਗਰਲੇ ਪਾਸੇ 2 ਕੋਠੜੀਆਂ ਸੀਗੀਆਂ। ਅੱਛਾ। ਹਾਂ, 2 ਕੋਠੜੀਆਂ ਸੀਗੀਆਂ। ਪੱਕੇ ਮਕਾਨ ਵੀ ਪਿੰਡ ਦੇ ਵਿੱਚ ਹੈ ਸੀ? ਕੱਚੇ ਹੀ ਸੀਗੇ। ਨਹੀਂ, ਸਾਰੇ ਕੱਚੇ ਸੀ ਕਿ ਪੱਕਾ ਵੀ ਸੀ ਕੋਈ? ਕੱਚੇ ਸੀ। ਤਾਂ ਉਹਦੇ ਨਾ
ਛੱਤ ਕੇ 2 ਸਾਲ ਪਹਿਲਾਂ ਛੱਤ ਕੇ ਹੀ ਆ ਗਏ ਆ। ਅੱਛਾ। ਛੱਤ ਕੇ ਹੀ ਆ ਗਏ ਇਸ ਤਰ੍ਹਾਂ ਲਟੈਣਾ ਪਾ ਕੇ ਨਾ ਹੂੰ। ਗਾਣੀਆਂ ਦੇ ਬਾਲੇ 5 ਫੁੱਟੇ ਪਾ ਕੇ ਐਡੇ ਤੇ ਛੱਤ ਕੇ ਹੀ ਆ ਗਏ ਅਸੀਂ। ਉਹ ਸਿਰਫ 2 ਸਾਲਾਂ ਵਿੱਚੋਂ। ਅੱਛਾ, ਰਹਿ ਨਹੀਂ ਹੋਇਆ ਵਿੱਚ। ਦਾਦਾ ਮੇਰਾ ਆਂਦਾ ਕਿਉਂ ਟੋਟੋ ਮਾਰਦੇ, ਅਸੀਂ ਕਿਹੜਾ ਇੱਥੇ ਰਹਿਣਾ। ਅੱਛਾ, ਉਹਨਾਂ ਨੂੰ ਪਹਿਲਾਂ ਪਤਾ ਸੀ। ਪਹਿਲਾਂ ਹੀ ਉਹਨਾਂ ਨੂੰ ਦੱਸ ਦਿੱਤਾ ਤੇ ਬਸ ਸਾਡੇ ਆਲੇ ਦੁਆਲੇ 2 ਪਿੰਡ ਸਾੜੇ, ਥੋੜ੍ਹੇ ਥੋੜ੍ਹੇ ਡੇਰੇ ਤੇ ਉਧਰ ਰਾਤ ਆਂਦੇ ਅੱਜ ਮੌਨਸੂਨ ਨੂੰ ਸਾੜਨਾ ਰਾਤ। ਚਲੋ ਵੀ ਅਸੀਂ ਤੁਹਾਡੇ ਕੋਲ ਪੁੱਛਦੇ ਹਾਂ, ਥੋੜਾ ਜਿਹਾ ਪਿੰਡ ਦੇ ਬਾਰੇ ਪੁੱਛ ਲਈਏ। ਇਹ ਦੱਸੋ, ਖੂਹ ਹੈ ਸਨ ਪਿੰਡ ਦੇ ਵਿੱਚ? ਖੂਹ ਸਾਡੇ ਬੜੇ ਖੂਹ ਸੀਗੇ। ਕੀ ਨਾਂ ਸੀ ਉਹਨਾਂ ਦੇ? ਸਾਡਾ ਖੂਹ ਛਪੜੀ ਵਾਲਾ ਖੂਹ। ਅੱਛਾ। ਉਹ ਸਾਡੀ ਉਸ ਤੋਂ ਜ਼ਮੀਨ ਸੀ। ਕਿਹੜੀ ਸਾਈਡ ਤੇ ਸੀ ਇਹ? ਉਹ ਚੜ੍ਹਦੇ ਪਾਸੇ ਇਸੇ ਗੋਟ ਤੇ ਸੀ। ਸਹੀ ਹੋ ਗਿਆ। ਛਪੜੀ ਵਾਲਾ ਤੇ ਪੁਰਾਣਾ ਖੂਹ ਸੀ। ਹੂੰ। ਉਹ ਲਹਿੰਦੇ ਪਾਸੇ ਸੀ, ਫਤਿਹਪੁਰ ਦੇ ਨਾਲ। ਅੱਛਾ। 2 ਖੂਹਾਂ ਸਾਡੀ ਜ਼ਮੀਨ ਸੀ। ਤੇ ਪਿੰਡ ਦੇ ਵਿੱਚ ਪਾਣੀ ਪੀਣ ਵਾਸਤੇ ਵੀ ਹੈ ਸੀ? ਪਾਣੀ ਪਿੰਡ ਦੇ ਵਿੱਚ ਖੂਹੀ ਲੱਗੀ ਸੀ। ਹੂੰ। ਪੌੜੀਆਂ ਲੱਗੀ ਸੀ। ਸਾਰਾ ਪਿੰਡ ਉੱਥੋਂ ਪਾਣੀ ਭਰਦਾ ਸੀ। ਅੱਛਾ, ਉੱਥੇ ਪੈਂਦਾ ਸੀ। ਹਾਂਜੀ। ਸਹੀ ਹੋ ਗਿਆ। ਅੱਛਾ, ਇਹ ਦੱਸੋ, ਜਦੋਂ ਉੱਥੇ ਰਹਿੰਦੇ ਸੀ, ਆਪਣੇ ਨਾਨਕੇ ਕਿਹੜੀ ਪਿੰਡ ਦੇ ਵਿੱਚ ਸੀ? ਨਾਨਕੇ ਮੇਰੇ ਮਾਲਣੀ ਸੀਗੇ। ਮੇਰੇ ਮਾਮੇ ਦਾ ਪੁੱਤ ਸੀ। ਅੱਛਾ, ਮਾਰਲੀ। ਮਾਰਲੀ। ਨੇੜੇ ਹੀ ਸੀ ਪਿੰਡ? ਵਾਹਵਾ ਸੀਗੇ। ਰਾਹ ਜਹਾਂਗੀਰ ਆਉਂਦਾ ਸੀ ਅੱਗੇ, ਫਿਰ ਇਹਨਾਂ ਦਾ ਪਿੰਡ ਉਹਨੇ 5-6 ਮੀਲ। ਬਹੁਤ ਵੱਡਾ ਪਿੰਡ ਸੀ। ਹਾਂਜੀ। ਸਹੀ ਹੋ ਗਿਆ। ਅੱਛਾ ਦੱਸੋ ਹੁਣ ਕਿ ਜਦੋਂ ਜਾੜਿਆਂ ਦੀ ਹਵਾ ਚੱਲੀ, ਹਾਂਜੀ, ਕਿੱਦਾਂ ਪਤਾ ਲੱਗਿਆ? ਦਾਦਾ ਜੀ ਤੁਹਾਡੇ ਨੂੰ ਤੇ ਨਾਲ ਕਹਿੰਦੇ 2 ਸਾਲ ਪਹਿਲਾਂ ਪਤਾ ਲੱਗ ਗਿਆ ਸੀ ਕਿ ਵੀ ਪਾਕਿਸਤਾਨ ਬਣ ਜਾਣਾ, ਤੇ ਤੁਹਾਡੇ ਪਿੰਡ ਵਾਲਿਆਂ ਨੂੰ ਕਿੱਦਾਂ ਪਤਾ ਲੱਗਿਆ ਕਿ ਵੀ ਹੁਣ ਵਾਕਈ ਪਾਕਿਸਤਾਨ ਬਣ ਗਿਆ? ਪਾਕਿਸਤਾਨ ਬਣ ਗਏ। ਇਹੀ ਆਖਦੇ ਸੀ ਵੀ ਇੱਥੋਂ ਉੱਠ ਕੇ ਨਿਕਲ ਚਲੋ। ਸਾਡੇ ਜਿਹੜੇ ਖੀਵੇ ਵਾਲੇ ਜੀ ਸੀ ਨਾ, ਅੱਛਾ। 70 ਜੀ ਵੱਢ ਕੇ ਖੂਹ ਸਿੱਟ ਦਿੱਤੇ। 70 ਜੀ 70 ਜੀ? 70 ਜੀ ਵੱਢ ਕੇ ਖੂਹ ਸਿੱਟ ਦਿੱਤੇ ਸੀ। ਖੀਵਾ ਪਿੰਡ ਸੀ ਕੋਈ? ਉਹ ਖੀਵਾ ਉਹ ਪਿੰਡ ਸੀ। ਉਹ ਵਾਹਵਾ ਜੀ ਸੀ ਸਾਡੇ ਰਾਈਆਂ ਦੇ। ਅੱਛਾ। 70 ਸਾਨੂੰ ਵੀ ਆਂਦੇ ਇੱਥੇ ਰਹਿ ਪਓ। ਅਸੀਂ ਉੱਠ ਕੇ ਸਾਰਾ ਪਿੰਡ ਉੱਗੀ ਆ ਗਿਆ। ਸਾਡੇ ਪਿੰਡ ਦਾ ਇੱਕ ਬੰਦਾ ਵੱਢਿਆ ਉਹਨਾਂ ਨੇ ਪਿੰਡ ਦੇ ਵਿੱਚ? ਪਿੰਡ ਦੇ ਵਿੱਚ। ਨਹੀਂ, ਆਲੇ ਦੁਆਲੇ ਪਿੰਡਾਂ 'ਚ ਹਮਲੇ ਹੁੰਦੇ ਸੀ? ਸਾਨੂੰ ਵੀ ਆਉਂਦਾ ਸੀ ਪਿੰਡਾਂ ਨਾਂ, ਸਾਨੂੰ ਕੋਈ ਖਾ ਨਹੀਂ ਲੱਗਾ। ਉਹ ਮਾਮੂ ਬਾਊ ਉਹਦਾ ਨਾਂ ਸੀ ਰਾਈ ਦਾ, ਤੇ ਚੰਗਾ ਜਵਾਨ ਸੀ। ਅੱਛਾ। ਤੇ ਉਹ ਨਾ ਅਗਲੇ ਆ ਕੇ ਲੈ ਬੌਣੀ ਤੇ ਕਰੀਏ, ਉਹ ਸਰਦਨ ਤੇ ਰੱਖ ਕੇ ਉਹਦਾ ਸਿਰ ਲਾ ਛੱਡਿਆ। ਤੇ ਖੀਵੇ ਜੀ ਜਿਹੜੇ 70 ਜੀ ਵੱਢ ਕੇ ਖੂਹ ਸਿੱਟੇ, ਜਿਹੜੇ ਬੱਲਾ ਜੀ ਸੀ ਉਹ ਸਾਰੇ ਵੱਢ ਕੇ ਵੇਚ ਰੋੜ ਛੱਡੇ ਸੀ। ਓਏ ਹੋਏ ਹੋਏ। ਅੱਛਾ, ਜਦੋਂ ਤੁਸੀਂ ਪਿੰਡੋਂ ਨਿਕਲੇ ਹੋ, ਹਾਂਜੀ, ਉਸ ਵੇਲੇ ਤੁਹਾਡੇ ਪਿੰਡ ਉੱਤੇ ਜੱਥਾ ਆਇਆ ਸੀ? ਹਾਂਜੀ। ਜੱਥਾ ਹਮਲਾ ਕਰਨ ਵਾਸਤੇ ਆਇਆ ਸੀ? ਨਾ ਹਾਲੇ ਨਹੀਂ ਸੀ ਆ। ਉਹ ਜਦੋਂ ਉਦੋਂ ਰਾਤ ਰਹਿ ਜਾਂਦੇ ਨਾ ਤੇ ਫਿਰ ਸਾਡੀ ਖੈਰ ਨਹੀਂ ਸੀ। ਕਿਹੜੇ ਕਿਹੜੇ ਪਿੰਡਾਂ 'ਚ ਉਹਨਾਂ ਨੇ ਹਮਲਾ ਕੀਤਾ ਸੀ? ਆਲੇ ਦੁਆਲੇ ਦੇ ਪਿੰਡਾਂ ਦੇ ਪੈਂਦੇ ਸੀ ਇਕੱਠੇ ਹੋ ਕੇ। ਹੂੰ। ਤੇ ਅਸੀਂ ਤਾਂ ਫਿਰ ਉੱਠ ਕੇ ਉੱਗੀ, ਜਿਹੜਾ ਪਿੰਡ ਸੀ ਉਹ ਵੱਡਾ ਪਿੰਡ ਸੀ ਜਿੱਦਾਂ ਕੜਿਆਲ ਆ। ਅੱਛਾ। ਉੱਠ ਕੇ ਉੱਗੀ ਚਲੇ ਗਏ। ਅੱਛਾ, ਉੱਗੀ ਆ ਗਏ? ਉੱਗੀ ਚਲੇ ਗਏ। ਅੱਛਾ, ਉੱਥੇ ਜਦੋਂ ਤੁਸੀਂ ਗਏ ਹੋ, ਉੱਥੇ ਹੋਰ ਵੀ ਪਿੰਡ ਇਕੱਠੇ ਹੋਏ ਸੀ? ਉੱਗੀ ਹਾਂਜੀ। ਨਹੀਂ, ਸਾਡਾ ਪਿੰਡ ਹੀ ਗਿਆ ਸੀਗਾ। ਉੱਗੀ ਦੇ ਵਿੱਚ ਜਾ ਕੇ ਵਿੱਚ ਬਹਿ ਗਏ। ਹਾਂਜੀ। ਫਿਰ ਇੱਥੋਂ ਮੇਰੇ ਮਾਮੇ ਹੁਣੀ ਗਏ। ਅੱਛਾ। ਉਹ ਫਿਰ ਸਾਨੂੰ ਠਾਲ ਕੇ ਤੇ ਇੱਥੇ ਨਕੋਦਰ ਲੈ ਮਾਲਣੀ ਲੈ ਆਏ। ਅੱਛਾ, ਮਾਰਲੀ ਲੈ ਆਏ। ਮਾਲਣੀ ਲੈ ਆਏ। ਹੂੰ। ਹਾਂ, ਮਾਲਣੀ ਜਦੋਂ ਆ ਗਏ ਤੇ 1-2 ਦਿਨ ਲੰਘੇ ਤੇ ਕੰਪ ਪੈ ਗਿਆ ਨਕੋਦਰ ਦੇ ਨਾਲ ਹੀ। ਅੱਛਾ। ਕੰਪ ਅੱਛਾ, ਜਦੋਂ ਤੁਸੀਂ ਉਸ ਪਿੰਡੋਂ ਨਿਕਲੇ ਹੋ, ਹਾਂਜੀ, ਉਦੋਂ ਉੱਥੇ ਹਮਲਾ ਹੋ ਚੁੱਕਿਆ ਸੀ ਕਿ ਬਾਅਦੋਂ ਹੋਇਆ ਤੁਹਾਡੇ ਤੋਂ ਨਾ ਜਾ? ਨਾ, ਸਾਡੇ ਤੇ ਕੋਈ ਹਮਲਾ ਨਹੀਂ ਹੋਇਆ। ਨਹੀਂ, ਜਿਹੜਾ ਪਿੰਡ ਉੱਗੀ ਸੀ ਜਿੱਥੇ ਉਹ ਖੂਹਾਂ ਦੇ ਵਿੱਚ ਮਾਰ ਕੇ ਸਿੱਟੇ ਬੰਦੇ, ਉਹ ਮਾਰੇ ਸੀ। ਉਹ ਜਹਾਂਗੀਰ ਦੇ ਅਗਲੇ ਪਾਸੇ ਨਾ ਉਹ ਸੁੱਕਾ ਖੂਹ ਸੀ। ਹੂੰ। ਉਹ 'ਚ 70 ਜੀ ਸਾਰੇ ਉਹਨਾਂ ਨੂੰ ਆਖਣ ਲੱਗੇ ਵੀ ਤੁਹਾਨੂੰ ਅਸੀਂ ਕੈਂਪਰ ਛੱਡ ਕੇ ਆਉਣਾ। ਅੱਛਾ। ਉਹਨਾਂ ਨੂੰ ਧੋਖੇ ਨਾਲ ਜਾ ਕੇ ਨਾ ਖੂਹ ਦੇ ਉੱਤੇ ਸਾਰੇ ਵੱਢ ਕੇ ਸਿੱਟ ਕੇ ਤੇ ਖੂਹ ਭਰ ਦਿੱਤਾ। ਓਏ ਹੋਏ ਹੋਏ। 70 ਜੀ ਥੋੜੇ ਨਹੀਂ ਹੁੰਦੇ। ਉਹਨਾਂ ਨੇ ਤਾਂ ਪੂਰਾ ਇੱਕ ਹਿਸਾਬ ਦਾ ਪਿੰਡ ਹੀ ਮਾਰਤਾ। ਆਹੋ, ਖੀਵੇ ਵਾਲੇ ਸਾਰੇ ਜੀ ਸਾਡੇ ਰਿਸ਼ਤੇਦਾਰ ਸੀਗੇ। ਅੱਛਾ। ਸਾਰੇ ਵੱਢ ਕੇ ਖੂਹ ਛੱਡ ਦਿੱਤੇ। ਤੇ ਉਸ ਵੇਲੇ ਫਿਰ ਤੁਸੀਂ ਕਿਹੜੇ ਪਿੰਡ ਸੀ ਜਦੋਂ ਉਹਨਾਂ ਨੂੰ ਮਾਰਿਆ ਗਿਆ? ਹਾਂਜੀ, ਤੁਸੀਂ ਕਿਹੜੇ ਪਿੰਡ ਸੀ ਉਸ ਵੇਲੇ ਜਦੋਂ ਉਹਨਾਂ ਨੂੰ ਮਾਰਿਆ ਗਿਆ? ਅਸੀਂ ਉਦੋਂ ਮਾਲਣੀ ਆ ਗਏ ਸੀਗੇ। ਅੱਛਾ, ਮਾਰਲੀ ਆ ਗਏ। ਮਾਲਣੀ ਆ ਗਏ ਸੀਗੇ। ਮਾਲਣੀ ਤੋਂ ਫਿਰ ਉੱਥੋਂ ਕੈਂਪ ਬੈਠਾ। ਅੱਛਾ। ਕੈਂਪ ਨਕੋਦਰ ਦੇ ਨਾਲ ਹੀ ਸੜਕ ਤੇ ਬਹਿ ਗਈ ਦੁਨੀਆ। ਹੂੰ। ਉੱਥੇ ਫਿਰ 2-3 ਦਿਨ ਉਹ ਕੈਂਪ 'ਚ ਬੈਠੇ ਤੇ ਫਿਰ ਨਾਗੇ ਸਾਹਿਬ ਨੇ ਕੈਂਪ ਤੋਰਿਆ। ਅੱਛਾ। ਉਹ ਨਾਗਾ ਸਾਹਿਬ ਸੀ। ਇਹ ਨਾਗਾ ਸਾਹਿਬ ਕੌਣ ਸੀ?
ਸਿੱਖ ਸੀ ਕੋਈ ਨਾ, ਨਾ। ਜਾਂ ਫੌਜੀ ਸੀ ਕੋਈ, ਕੌਣ ਸੀ? ਇਹ ਸਾਹਿਬ ਹੀ ਸੀਗਾ, ਉਹਦੀ ਮੇਲੀ ਨਾ ਬੈਠੀ ਸੀ ਕਾਰ ਦੇ, ਅੱਛਾ ਤੇ ਉਹ ਆਦਾ ਮੈਂ ਮੁਸਲਮਾਨਾਂ ਨੂੰ ਪਾਕਿਸਤਾਨ ਚਲ ਜਾਣਾ। ਅੱਛਾ, ਅੱਛਾ ਬੰਦਾ ਸੀ ਉਹ। ਅੱਛਾ ਬੰਦਾ ਸੀ। ਹੂੰ। ਅਸੀਂ ਫਿਰ ਉੱਥੋਂ ਉਹਨੇ ਕਾਫਲਾ ਠਾ ਲਿਆ ਹੂੰ। ਖੁੱਲੀ ਕਿੰਗਰੀ। ਅੱਛਾ ਖੁੱਲੀ ਕਿੰਗਰੀ ਆ ਗਿਆ। ਅੱਛਾ, ਤੁਰ ਕੇ ਹੀ ਆਉਂਦੇ ਸੀ? ਹਾਂਜੀ, ਜਦੋਂ ਖੁੱਲੀ ਕਿੰਗਰੀ ਕਾਫਲਾ ਬਹਿ ਗਿਆ, ਹੂੰ। ਫਿਰ ਉੱਥੇ 3 ਦਿਨ ਬਾਰਿਸ਼ ਲਗਾਤਾਰ ਹੁੰਦੀ ਰਹੀ। 3 ਦਿਨ ਬਾਰਿਸ਼ ਹਟੇ ਹੀ ਨਾ। ਅੱਛਾ ਢੱਗੇ ਢੁੱਗੇ ਜਿਹੜੇ ਗੱਡਿਆਂ ਦੇ ਏਦਾਂ ਪਾਣੀ ਚ ਪੱਠੇ ਲਿਆਣ ਕੇ ਲੋਕ ਪਾਉਂਦੇ ਸੀਗੇ, ਹੂੰ। ਤੇ ਉਹ ਬਾਰਿਸ਼ 3 ਦਿਨ ਹਟੀ ਹੀ ਨਾ। ਅੱਛਾ ਅੱਛਾ, ਫਿਰ ਉੱਥੋਂ ਫੌਜੀਆਂ ਨੂੰ ਆਰਡਰ ਹੋਇਆ, ਮੇਰਾ ਚਾਚਾ ਫੌਜੀ ਸੀਗਾ ਅੱਛਾ ਉਸ ਟਾਈਮ, ਉੱਥੋਂ ਸਾਨੂੰ ਆਖਣ ਲੱਗੇ ਵੀ ਤੁਸੀਂ ਆਪਣੇ ਕੁਨਬੇ ਤੇ ਚੱਲੋ ਪਾਕਿਸਤਾਨ 'ਚ। ਹੂੰ। ਉੱਥੋਂ ਫਿਰ ਅਸੀਂ ਗੜਾ, ਜਲੰਧਰ ਦੀ ਸੌਲੀ ਦੇ ਨਾਲ ਹੀ ਗੜਾ ਪਿੰਡ ਬੜਾ ਤਕੜਾ ਪਿੰਡ ਸੀ। ਅੱਛਾ ਉੱਥੋਂ ਗੜੇ ਦੇ ਵਿੱਚ ਅਸੀਂ 9 ਦਿਨ ਬੈਠੇ ਰਹੇ। ਅੱਛਾ 9ਵੇਂ ਦਿਨ ਨਾ, ਹਾਂਜੀ, 9ਵੇਂ ਦਿਨ ਫਿਰ 80 ਟਰੱਕ ਆਏ। 9 ਦਿਨ ਉੱਥੇ ਬਹਿ ਕੇ 9 ਦਿਨ ਉੱਥੇ ਕੈਂਪ ਦੇ ਵਿੱਚ? ਕੈਂਪ ਦੇ ਵਿੱਚ ਨਹੀਂ, ਗੜੇ ਪਿੰਡ ਦੇ ਵਿੱਚ। ਅੱਛਾ, ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਬੈਠੇ ਰਹੇ। ਕਿੰਨੀ ਕੁ ਆਵਾਮ ਸੀ ਉਸ ਵੇਲੇ ਉਸ ਪਿੰਡ ਦੇ ਵਿੱਚ? ਪਿੰਡ ਖਾਲੀ ਹੋਇਆ ਸੀਗਾ। ਅੱਛਾ, ਸਾਰੇ ਤੁਹਾਡਾ? ਸਾਰੇ ਘਰ ਵੇਲੇ ਪਏ ਸੀਗੇ। ਅੱਛਾ, ਨਹੀਂ ਜਦੋਂ ਤੁਸੀਂ ਆ ਕੇ ਬੈਠੇ? ਹਾਂਜੀ, ਉਹ ਫਿਰ ਨਾ 80 ਟਰੱਕ ਆਏ। ਹੂੰ। 80 ਦੇ ਵਿੱਚੋਂ ਵੱਡੀਆਂ ਗੰਨਾਂ, ਹੂੰ। 3 ਟਰੱਕਾਂ ਦੇ ਵੱਡੀਆਂ ਗੰਨਾਂ ਲਾਈਆਂ ਐਡੇ ਬੂਥੇ ਵਾਲੀਆਂ। ਅੱਛਾ, ਹਰ ਫੌਜੀ ਕੋ ਪੱਕੀ ਰਫਲ ਸੀ। ਸਹੀ। ਉਥੋਂ ਫਿਰ ਸਾਡਾ ਜਦੋਂ ਆਏ ਨਾ ਟਰੱਕ, ਸਾਡੇ ਆਏ 82 ਤੇ। ਅੱਛਾ, ਤੁਹਾਨੂੰ ਟਰੱਕਾਂ 'ਤੇ ਬਿਠਾ ਲਿਆ ਉਹਨਾਂ ਨੇ? ਹਾਂ, ਟਰੱਕਾਂ ਦੇ ਵਿੱਚ ਅਸੀਂ ਆਏ। ਅੱਛਾ ਜਦੋਂ 82 ਤੇ ਆਏ ਨਾ, 82 ਦੇ ਜਿਹੜਾ ਹੜ੍ਹ ਜਿਹੜਾ ਸੀ ਉਹ ਲੰਘ ਚੁੱਕਿਆ ਸੀ। ਅੱਛਾ, ਜਿਹੜਾ ਪਹਿਲਾ ਕਾਫਲਾ ਬੈਠਾ ਸੀ ਨਾ 82 ਤੇ, ਹਾਂਜੀ। ਉਹ ਅਮਲਾਮਾਨ ਉੱਠ ਕੇ ਆਇਆ ਸੀ, ਹਾਰਸ਼ਾ ਲੈ ਕੇ ਆਇਆ ਸੀ। ਅੱਛਾ, ਉਹ ਇੰਨੀ ਜਿਵੇਂ ਖੰਭੇ ਦੀ ਚੋਟੀ ਹੈ ਨਾ, ਹਾਂਜੀ, ਇੰਨਾ ਰੁੱਖਾਂ ਨੂੰ ਪੜਾ ਲੱਗਾ ਸੀ। ਇੰਨਾ ਪਾਣੀ ਸੀ? ਇੰਨਾ ਪਾਣੀ ਵਗਿਆ। ਉਹਨਾਂ ਦੇ ਛਪੜੀਆਂ ਦੇ ਵਿੱਚ ਖੂਨ ਖੜੇ, ਤੇ ਉੱਥੇ ਨਾ ਚੂੜੇ ਪੈਸਾ ਦਾ ਸੋਨਾ ਲੱਭਣ। ਜਦੋਂ ਸਾਡੇ ਟਰੱਕ ਵਿੱਚੋਂ ਉਹ ਲੰਘੇ, ਜਿਹੜਾ ਕਾਫਲਾ ਆਇਆ ਸੀ ਉਹਨੂੰ ਮਾਰ ਦਿੱਤਾ ਗਿਆ ਸੀ? ਨਾ ਨੇ ਮਾਰਿਆ ਨਹੀਂ, ਰੁੜ ਗਿਆ। ਅੱਛਾ, ਸਾਰਾ ਹੀ ਰੁੜ ਗਿਆ? ਪਾਣੀ 'ਚ ਰੁੜ ਗਿਆ। ਓਹ ਹੋ। ਜਦੋਂ ਉਹ ਪਾਣੀ 'ਚ ਰੁੜ ਗਿਆ, ਤੇ ਜਦੋਂ ਅਸੀਂ ਆਪਣੇ ਅੰਮ੍ਰਿਤਸਰ ਤੇ ਆ ਗਏ ਨਾ, ਹਾਂਜੀ। ਅੰਮ੍ਰਿਤਸਰ ਸਾਰਾ ਨਿਕਲ ਕੇ ਬਾਹਰ ਨਿਕਲਿਆ। ਅੱਛਾ, ਬਰਸੀਆਂ ਕੁਹਾੜੀਆਂ ਰਫਲਾਂ ਲੈ ਕੇ ਸਾਰਾ ਅੰਮ੍ਰਿਤਸਰ ਬਾਹਰ ਨਿਕਲਿਆ। ਹੂੰ। ਜਦੋਂ ਉਹਨੇ ਦੇਖਿਆ ਤੇ ਇਹਨਾਂ ਤੇ ਅਸਲ ਹਰ ਫੌਜੀ ਕੋਲ ਰਫਲ ਸੀ ਪੱਕੀ। ਅੱਛਾ, ਜਦੋਂ ਉਹਨਾਂ ਜੇ ਛੇੜਦੇ ਨਾ ਤਾਂ ਸਾਰਾ ਅੰਮ੍ਰਿਤਸਰ ਅਸੀਂ ਭੁੱਲ ਦੇਣਾ ਸੀਗਾ। ਜਿੰਨੇ ਟਰੱਕ ਵੱਡੀਆਂ ਗੰਨਾਂ ਉਹਨਾਂ ਗੇੜਾ ਦੇਣਾ ਸੀਗਾ, ਤੇ ਹਰ ਸਾਲ ਸਵਾਈ ਲਾ ਦੇਣੀ ਸੀ। ਸਹੀ। ਉਹਨਾਂ ਸਾਨੂੰ ਛੇੜਿਆ ਨਹੀਂ। ਹੂੰ। ਜਿੱਦਾਂ ਨਿਕਲਿਆ ਉੱਦਾਂ ਪਿਛਾਂਹ ਹਟ ਗਿਆ। ਸਹੀ। ਉਹਦੇ ਪਿਛਾਂਹ ਹਟ ਗਿਆ। ਅਸੀਂ ਫਿਰ ਲਾਹੌਰ ਆਣ ਕੇ ਬੈਠੇ ਹਾਂ। ਲਾਹੌਰ ਆ ਕੇ ਲਾਹੌਰ ਸਾਨੂੰ ਨਾ ਆਟਾ ਵੀ ਮਿਲਦਾ ਸੀ, ਅੱਛਾ। ਬਾਲਣ ਵੀ ਮਿਲਦਾ ਸੀ, ਖੰਡ ਘਿਓ ਸਭ ਕੁਝ ਮਿਲਦਾ ਸੀ। ਫੌਜੀਆਂ ਨੂੰ ਰਾਸ਼ਨ ਦਿੰਦੇ ਸੀ ਨਾ, ਮੈਂ ਆਪ ਨਾਲ ਚਾਚੇ ਦੇ ਬਾਲਣ ਚੁੱਕ ਕੇ ਲਿਆਉਂਦਾ ਰਿਹਾ, ਅੱਛਾ। ਤੇ ਆਪਣੀ ਰੋਟੀ ਪਕਾ ਕੇ ਖਾ ਲੈਣੀ। ਲਾਹੌਰ ਕਿਹੜੀ ਜਗ੍ਹਾ ਤੇ? ਵਾਲਟਨ? ਵਾਟਰ ਸਕੂਲ। ਅੱਛਾ, ਉੱਥੇ ਬੈਠੇ ਸੀ? ਉੱਥੇ ਬੈਠੇ। ਉੱਥੇ ਕਿੰਨੇ ਦਿਨ ਬੈਠੇ ਤੁਸੀਂ? ਉੱਥੇ 1-2 ਦਿਨ ਬੈਠੇ। ਉਸ ਤੋਂ ਬਾਅਦ ਫਿਰ ਕਿੱਦਾਂ ਆਇਆ ਪਿੰਡ? ਉੱਥੋਂ ਫਿਰ ਆਰਡਰ ਹੋਇਆ ਵੀ ਗੁਜਰਾਂਵਾਲਾ ਜ਼ਿਲ੍ਹਾ ਖੁੱਲ੍ਹਾ। ਅੱਛਾ। ਫਿਰ ਅਸੀਂ ਗੁਜਰਾਂਵਾਲਾ ਚਲੇ ਗਏ। ਹੂੰ। ਗੁਜਰਾਂਵਾਲਾ ਸਾਰਾ ਉਹ ਵਿਹਲਾ ਪਿਆ ਸੀ। ਅੱਛਾ। ਗੁਜਰਾਂਵਾਲਾ 3-4 ਦਿਨ ਬੈਠੇ, ਤੇ ਫਿਰ ਸਾਡੇ ਵੱਡੇ ਇਹ ਵੀ ਆ ਗਏ ਸਾਡੇ ਨਾਲ ਹੀ ਨਾਨਕਾ। ਅੱਛਾ। ਮਗਰ ਇਹ ਆਪਣੇ ਗੱਡਿਆਂ ਤੇ ਆਏ ਸੀਗੇ। ਅੱਛਾ, ਨਾਨਕੇ ਤੁਹਾਡੇ? ਗੱਡੀ 'ਚ ਆਏ ਸੀ। ਹੂੰ। ਫਿਰ ਆਣ ਕੇ ਸਾਰੇ ਇਕੱਠੇ ਹੋ ਗਏ, ਤੇ ਫਿਰ ਸਾਡੇ ਵੱਡੇ ਆਖਣਗੇ ਵੀ ਨਹਿਰ ਦੇ ਉੱਤੇ ਕਿਤੇ ਨਹਿਰ ਦੀ ਵਾਹੀ ਤੇ ਚੱਲੀਏ, ਅੱਗੇ ਖੂਹ ਆਉਂਦੇ ਆਏ। ਅੱਛਾ। ਤੇ ਫਿਰ ਅਸੀਂ ਇੱਥੇ ਕੜਿਆਲ 'ਚ ਆਏ। ਇੱਥੇ ਆ ਕੇ ਤੁਹਾਨੂੰ ਜ਼ਮੀਨ ਮਿਲੀ? ਹਾਂਜੀ। ਕਿੰਨੀ ਜ਼ਮੀਨ ਸੀ ਪਿੱਛੇ ਆਪਣੀ? ਸਾਡੀ ਪਿੱਛੇ ਤਾਂ ਸੀਗੀ ਮੇਰੇ ਦਾਦੇ ਦੀ 18 ਪੈਲੀਆਂ। ਅੱਛਾ। ਕੁਝ ਖੂਹਾਂ ਤੇ ਸੀ, ਦੋਹਾਂ ਤੇ ਸੀ, ਕੁਝ ਬਰਾਨ ਸੀਗੀ। ਅੱਛਾ। ਤੇ ਇੱਥੇ ਆਣ ਕੇ ਸਾਨੂੰ 12 ਪੈਲੀਆਂ, ਸਾਡੀਆਂ 12 ਮਿਲੀਆਂ। ਅੱਛਾ, ਸਾਡੀਆਂ 12 ਮਿਲੀਆਂ? ਸਾਡੀ 12। ਉਹ ਬਰਾਨ ਨਹੀਂ ਵਿੱਚ ਲਿਖੀ ਗਈ? ਹਾਂਜੀ, ਇੱਥੇ ਆ ਪੂਰੀ ਨਹੀਂ ਮਿਲੀ, ਘੱਟ ਮਿਲੀ। ਸਹੀ ਹੋ ਗਿਆ। ਹਾਂ। ਅੱਛਾ ਬਜ਼ੁਰਗੋ, ਹੁਣ ਉਹ ਵੇਲਾ ਚੇਤਾ ਆਉਂਦਾ?
ਹਾਂਜੀ ਚੇਤਾ ਆਉਂਦਾ ਉਹ ਬਸ ਉਹ ਹੁਣ ਤੇ ਜਿਹੜਾ ਹਾਦਸਾ ਮੈਂ ਹੁਣ ਮੇਰੀ ਅੱਖਾਂ ਦੇ ਸਾਹਮਣੇ ਹਾਦਸਾ ਸਿਆਣ ਆਵੇ ਇੱਧਰ ਆ ਛਪੜੀ ਵਾਲਾ ਖੂਹ ਆ ਪੁਰਾਣਾ ਖੂਹ ਸਭ ਕੁਝ ਆ ਨਵੇਂ ਖੂਹ ਤੇ ਮੇਰੇ ਮਾਮੇ ਦੀ ਜ਼ਮੀਨ 'ਚ ਉਹ ਵੀ ਅਸੀਂ ਪਾਉਂਦੇ ਸੀਗੇ ਤੇ ਹਾਦਸਾ ਮੇਰੀ ਅੱਖਾਂ ਦੇ ਸਾਹਮਣੇ ਹਾਦਸਾ ਉਸੇ ਦੇਖਦੀ ਹੈ ਭੁੱਲਦਾ ਨਹੀਂ ਪਿੰਡ ਭੁੱਲਦੀ ਨਹੀਂ। ਦਿਲ ਨਹੀਂ ਕੀਤਾ ਕਦੀ ਪਿੰਡ ਜਾਣ ਨੂੰ ਜਾਂ ਵੇਖਣ ਨੂੰ ਦੁਬਾਰਾ? ਪਿੰਡ ਪਿੰਡ ਕੀ ਕਰਨਾ ਹੁਣ ਜਾ ਕੇ ਤੇ ਉਹ ਅੱਛਾ, ਉਹ ਜਿਹੜਾ ਪਿੰਡ ਦਾ ਮਾਰਿਆ ਸੀ ਪੂਰਾ, ਉਹ ਜਿਹੜਾ ਖੂਹਾਂ ਦੇ ਵਿੱਚ ਸਿੱਟੇ ਸੀ ਬੰਦੇ, ਉਹਨਾਂ ਵਿੱਚੋਂ ਕੋਈ ਬਚ ਕੇ ਆਇਆ ਸੀ? ਉਹ ਮਾਰੇ ਸੀ, ਉਹ ਸਾਡੇ ਖੀਵੇ ਵਾਲਾ ਜੀ ਸੀ ਨਾ, ਉਹਨਾਂ ਨੂੰ ਧੋਖੇ ਨਾਲ ਮਾਰਿਆ। ਧੋਖੇ ਨਾਲ ਉਹਨੂੰ ਆ ਤੁਹਾਨੂੰ ਛੱਡ ਕੇ ਆਉਂਦੇ ਆ? ਧੋਖਾ ਦੇ ਵਿੱਚ ਕੰਪ ਛੱਡ ਕੇ ਆਉਂਦੇ। ਅੱਛਾ। ਤੇ ਕੰਪ 'ਚ ਨਹੀਂ ਸਿੱਟੇ ਰਾਹ ਸੁੱਕਾ ਖੂਹ ਸੀ, ਵੱਢ ਕੇ ਸਾਰਾ ਖੂਹ ਪਾ ਦਿੱਤਾ, 70 ਜੀ ਵੱਢ ਕੇ ਸਾਰੇ। ਨਹੀਂ, ਉਸ ਪਿੰਡ ਦਾ ਕੋਈ ਬਚ ਕੇ ਵੀ ਆਇਆ ਸੀ? ਇੱਕ ਬੰਦਾ ਬਚ ਗਿਆ। ਉਹਨੇ ਕੀ ਸਟੋਰੀ ਦੱਸੀ ਸਾਰੀ? ਉਹ ਨਜ਼ੀਰ ਵੀ ਆਪਣਾ ਉਹ ਵੱਡਿਆ ਬਚ ਕੇ ਆ ਗਏ, ਉਦਾਂ ਹੀ ਸਭ ਕੁਝ ਕਲਮ ਕੁਹਾੜੀਆਂ ਲੱਗੀਆਂ। ਅੱਛਾ, ਉਹਨੂੰ ਵੀ ਖੂਹ 'ਚ ਸਿੱਟ ਦਿੱਤਾ ਗਿਆ ਸੀ? ਉਹ ਆਪਣੇ ਲਾਲੀਆਂ ਬੈਠੇ ਨੇ। ਅੱਛਾ, ਲਾਲੀਆਂ ਬੈਠੇ ਨੇ, ਨਜ਼ੀਰ ਉਹਦੇ ਨਾਮ। ਅੱਛਾ, ਲਾਲੀ ਉਹ ਇੱਕ ਬੰਦਾ ਬਚ ਗਿਆ 70 ਜੀ। ਅੱਛਾ, ਉਹਨਾਂ ਨੇ ਕੀ ਦੱਸਿਆ ਸੀ ਕਿ ਸਾਨੂੰ ਪਿੰਡੋਂ ਲੈ ਕੇ ਆਏ ਸੀ? ਜਦੋਂ ਧੋਖੇ ਨਾਲ ਜਾ ਕੇ ਉਹਨਾਂ ਨੂੰ ਮਾਰਿਆ। ਆਪ ਹੀ ਦੱਸਦਾ। ਸਹੀ ਹੋ ਗਿਆ। ਅਸਲਾਮ ਅਲੈਕਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਆ? ਚੰਗੇ ਆ। ਠੀਕ ਠਾਕ ਹੋ? ਠੀਕ ਠਾਕ। ਤੁਹਾਡੇ ਇਹ ਮਾਮਾ ਜੀ ਦੇ ਬੇਟੇ ਨੇ? ਹਾਂਜੀ। ਨਾਮ ਪੂਰਾ ਕੀ ਹੈ? ਮੁਹੰਮਦ ਅਨਵਰ। ਤੇ ਵਾਲਦ ਸਾਹਿਬ ਦਾ? ਗੁਲਾਮ ਮੁਹੰਮਦ। ਤੇ ਦਾਦਾ ਜੀ ਦਾ? ਦਾਦਾ ਜੀ ਅਬਦੁੱਲਾ। ਅਬਦੁੱਲਾ। ਸਹੀ ਹੋ ਗਿਆ। ਤੋ ਇਹਨਾਂ ਦਾ ਤੇ ਅਸੀਂ ਪੁੱਛਿਆ ਪਿੰਡ ਦੇ ਬਾਰੇ, ਹੁਣ ਤੁਹਾਡੇ ਪਿੰਡ ਦੇ ਬਾਰੇ ਵੀ ਥੋੜੀ ਗੱਲਬਾਤ ਪੁੱਛਣੀ ਹੈ। ਕਿਹੜਾ ਪਿੰਡ ਸੀ ਆਪਣਾ ਪਿੱਛੇ? ਨਿੱਕੀ ਮਾਰਲੀ ਨਕੋਦਰ ਦੇ ਲਾਗੇ, ਤਹਿਸੀਲ ਨਕੋਦਰ। ਮਾਰਲੀ। ਹਾਂ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹ ਨਾਲ ਲੱਗਦੇ ਸੀ ਵੱਡੀ ਮਾਰਲੀ, ਹਾਂਜੀ, ਖਾਨਪੁਰ। ਹੂੰ। ਉਹ ਸਾਰਾ ਸਿੱਖਾਂ ਦਾ ਸੀ। ਅੱਛਾ। ਤੇ ਇੱਕ ਲੱਦੜ ਪਿੰਡ ਸੀ, ਲੱਦੜ। ਅੱਛਾ। ਉਹ ਸਾਡੇ ਤੋਂ 4 ਮੀਲ ਸੀ। ਅੱਛਾ, ਸਹੀ ਹੋ ਗਿਆ। ਇੱਕ ਜਹਾਂਗੀਰ ਸੀ। ਅੱਛਾ। ਉੱਥੇ ਮੇਰੀ ਮਾਸੀ ਹੁੰਦੀ ਸੀ। ਅੱਛਾ। ਹਾਂ, ਵਾਹ ਇਹਨੇ ਵੀ ਯਾਦ ਆ ਮੈਨੂੰ। ਅੱਛਾ, ਤੇ ਮੈਨੂੰ ਦੱਸੋ ਆਪਣਾ ਪਿੰਡ ਜਿਹੜਾ ਸੀ ਹਾਂਜੀ। ਛੋਟਾ ਸੀ ਕਿ ਬਾਬਾ ਵੱਡਾ ਸੀ? ਹਾਂਜੀ। ਛੋਟਾ ਪਿੰਡ ਸੀ ਕਿ ਵੱਡਾ ਪਿੰਡ ਸੀ? ਨਹੀਂ, ਛੋਟਾ ਸੀਗਾ, ਰਾਈ ਸੀ ਸਾਰੀ ਬਰਾਦਰੀ। ਅੱਛਾ, ਸਾਰੀ ਬਰਾਦਰੀ। 40 ਘਰ ਸੀ, ਰਾਈ ਸੀਗੇ। ਨਕੋਦਰੇ ਨਾਈ ਆਉਂਦਾ ਏ। ਅੱਛਾ। ਵੱਡੀ ਮਾੜੀਆਂ ਮਿਸਤਰੀ ਆਉਂਦਾ ਏ, ਉਹ ਮੁਸਲਮਾਨ ਸੀ। ਅੱਛਾ। ਸੈਨਪੁਰ ਆਉਂਦਾ ਏ ਤਰਖਾਨ, ਅੱਛਾ। ਸਿੱਖ ਸੀ ਉਹ। ਕੀ ਨਾਂ ਸੀ ਉਹਦਾ? ਉਹਦਾ ਨਾਂ ਨਾ ਮੈਨੂੰ ਚੇਤਾ। ਅੱਛਾ। ਹੈ, ਚੰਗਾ ਜਵਾਨ ਤੇ ਸਾਨੂੰ ਬਚਾ ਵੀ ਆਉਣੇ ਸੀ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਨੰਬਰਦਾਰੀਆਂ ਸਾਡੀਆਂ ਸ਼ਹਿਰਾਂ ਆਉਂਦੀਆਂ ਨਕੋਦਰੇ, ਔਰ ਮੈਨੂੰ ਚੇਤਾ ਨਹੀਂ ਹੁਣ ਨੰਬਰਦਾਰੀਆਂ ਕਿੰਨੀਆਂ ਸੀ। ਨਹੀਂ, ਪਿੰਡ ਦਾ ਲੰਬੜਦਾਰ ਕੋਈ ਨਹੀਂ ਸੀ? ਇਹ ਪਿੰਡ ਦਾ ਹੈਗਾ ਸੀਗਾ, ਪਰ ਆਉਂਦਾ ਸ਼ਹਿਰੋਂ ਸੀਗਾ। ਅੱਛਾ। ਹਾਂ, ਉਦੋਂ ਜਿੱਦਾਂ ਹੁਣ ਚੇਅਰਮੈਨ ਨਹੀਂ ਬਣਦੇ, ਹਾਂਜੀ, ਇੱਦਾਂ ਉਦੋਂ ਜੈਲਦਾਰ ਹੁੰਦਾ ਸੀ। ਅੱਛਾ। ਉਹ ਥਾਣੇਦਾਰ, ਸਾਡੇ ਪਿੰਡ ਕੋਈ ਗੱਲਬਾਤ ਹੋਵੇ, ਥਾਣੇਦਾਰ ਉਹਨੂੰ ਪੁੱਛ ਕੇ ਫਿਰ ਨਵਾਂ ਕੰਮ ਕਰਦਾ ਸੀ। ਕਿੱਥੋਂ ਦਾ ਸੀ ਜ਼ੈਲਦਾਰ? ਹਾਂਜੀ। ਜ਼ੈਲਦਾਰ ਕਿੱਥੋਂ ਦਾ ਸੀ? ਨਕੋਦਰ ਦਾ। ਉਹਦਾ ਨਾਂ ਚੇਤਾ ਕੋਈ? ਖੱਤਰੀ ਸੀਗਾ। ਕੋਈ ਨਾਂ ਪਤਾ? ਨਾਂ ਦਾ ਮੈਨੂੰ ਚੇਤਾ ਭੁੱਲ ਗਿਆ। ਅੱਛਾ, ਉਂਝ ਖੱਤਰੀ ਸੀ? ਹੌਲੇ ਹੌਲੇ ਸੀਗੇ, 10-12 ਸਾਲਾਂ ਦਾ ਸੀ ਮੈਂ। ਅੱਛਾ ਅੱਛਾ ਅੱਛਾ। ਹਾਂ, ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕੋ ਹੀ ਸੀ। ਇੱਕੋ ਹੀ ਮਸਜਿਦ ਸੀ? ਇੱਕੋ ਹੀ ਮਸਜਿਦ। ਘਰ ਪੱਕੇ ਸੀ ਕਿ ਕੱਚੇ ਸੀ? ਸਾਡਾ ਤਾਂ ਕੱਚੇ ਸੀ। ਹਾਂ, 2 ਕਨਾਲਾਂ ਦਾ ਘਰ ਸੀਗਾ। ਅੱਛਾ। ਵੇਦੀ ਜਿਹੜੇ ਸੀ ਉਹ 2 ਕਨਾਲਾਂ ਦੀ ਸੀ। ਅੱਛਾ। ਤੇ ਜਿਹੜੇ ਯਾਦ ਉਮਰ ਹੋਏ। ਇਹ ਦੱਸੋ, ਜਦੋਂ ਜਾੜੇ ਪਏ ਨੇ, ਹਾਂਜੀ, ਉਦੋਂ ਤੁਸੀਂ ਕਿੱਦਾਂ ਪਤਾ ਲੱਗਿਆ, ਕਿੱਦਾਂ ਨਿਕਲੇ ਆਪਣੇ ਪਿੰਡੋਂ? ਪਿੰਡੋਂ ਜਦੋਂ ਨਿਕਲੇ ਆ, ਹਾਂਜੀ। ਉਹ ਜਿਹੜਾ ਫਰਖਾਨ ਸੀ ਨਾ ਸਾਡਾ ਖਾਨਪੁਰ ਦਾ, ਅੱਛਾ। ਉਹ ਜੋ ਇਹ ਗੱਡੇ ਤੋਰੇ ਨਾ ਅੱਛਾ। ਸਾਰੇ ਪਿੰਡ, ਤੇ ਉਹ ਸਿੱਖ ਆ ਗਏ ਨੇ ਸਾਰੇ ਸਾਡੇ ਪਿੰਡ ਦੇ ਦੁਆਲੇ ਦੁਆਲੇ ਬਹਿ ਗਏ। ਅੱਛਾ। ਉਹ ਕਹਿੰਦਾ ਸੁਣੋ ਮੇਰੀ ਗੱਲ, ਮੈਂ ਇਸ ਪਿੰਡ ਦਾ ਨਿਬਕ ਖਾਧਾ। ਅੱਛਾ। ਸਾਰੇ ਪਿੰਡ ਦੀ ਸੇਵ ਕਰਦਾ ਸੀ।
ਮੈਂ ਇਸ ਪਿੰਡ ਦਾ ਨਹੀਂ ਖਾਦਾ ਖਬਰਦਾਰ ਜੇ ਕੋਈ ਲੱਗ ਗਿਆ ਉਹ ਫਿਰ ਸਾਨੂੰ ਨਕੋਦਰ ਕੰਪ ਲੱਗਾ ਸੀਗਾ ਤੇ ਉੱਥੇ ਛੱਡ ਕੇ ਤੇ ਫਿਰ ਮੁੜ ਕੇ ਆਇਆ। ਤੁਹਾਨੂੰ ਕੁਝ ਨਹੀਂ ਕਿਹਾ ਕਿਸੇ ਨੇ ਫਿਰ? ਨਾ ਸਾਡਾ ਕੋਈ ਜੀ ਨਹੀਂ ਨੁਕਸਾਨ ਹੋਇਆ। ਉਹ ਜਿਹੜੇ ਸਿੱਖ ਬੈਠੇ ਸੀ ਚਲੇ ਗਏ ਸੀ ਫਿਰ? ਹਾਂਜੀ ਜਦੋਂ ਨਕੋਦਰ ਬੈਠੇ ਤੁਸੀਂ ਜਾ ਕੇ ਹਾਂ ਕਿੰਨੇ ਦਿਨ ਉੱਥੇ ਬੈਠੇ ਰਹੇ ਹੋ? ਅਸੀਂ ਉੱਥੇ ਕੋਈ ਬੈਠੇ 8 ਕੁ ਦਿਨ। 8 ਕੁ ਦਿਨ। ਹਾਂ ਹੂੰ। ਫਿਰ ਅੱਗੇ ਭਾਈ ਨੇ ਤੁਹਾਨੂੰ ਦੱਸਿਆ ਨਾਗਾ ਸਾਹਿਬ ਸੀ, ਅੱਛਾ। ਦੋਵੇਂ ਜੀ ਸੀ। ਹੂੰ। ਨਾ ਕਮਾਦ ਦੇਖੇ ਕੋਈ ਸ਼ਾਹ ਨਾ ਦੇਖੇ, ਇੱਧਰ ਦੇਖੋ ਗੱਡੀ ਆਉਂਦੀ, ਇੱਧਰ ਦੇਖੋ ਮੁੜ ਕੇ ਆਉਂਦਾ। ਫਿਰ ਸਾਨੂੰ ਖੋਲ੍ਹੀ ਕਿੰਗਰੀ ਲਿਆ ਕੇ ਕੰਪ ਲਾਤਾ। ਅੱਛਾ। ਉੱਥੋਂ ਫਿਰ 8 ਕੁ ਦਿਨ ਉੱਥੇ ਰਹੇ। ਹੂੰ। ਬੜੀ ਬਾਰਿਸ਼ ਹੋਈ 3 ਦਿਨ ਤੇ 3 ਰਾਤਾਂ। ਹੂੰ। ਪਾਣੀ ਦਾ ਕੋਈ ਹਾਲ ਨਾ। ਫਿਰ 8ਵੇਂ ਦਿਨ ਉੱਥੋਂ ਸਾਨੂੰ ਫਿਰ ਠਾਲ ਕੇ ਗੜੇ ਲਾਇਆ। ਅੱਛਾ। ਜਲੰਧਰੋਂ ਲੈਣ ਆਉਂਦੀ ਸੀ ਤੇ ਉੱਥੇ ਨਾ ਲੈਣ ਦੇ ਉੱਤੇ ਕੰਪ ਲਾਤਾ। ਹੂੰ। ਫਿਰ ਤੀਜੇ ਦਿਨ ਗੱਡੀ ਆਈ। ਅੱਛਾ। ਰੋਟੀਆਂ ਪਕਾਉਣ ਲੱਗੇ, ਆਟੇ ਗੁੰਨੇ ਅੱਛਾ। ਤੇ ਗੱਡੀ ਆ ਗਈ। ਬਹਿ ਗਏ ਨਾ ਰੋਟੀਆਂ ਗੱਡੀ ਨਾ ਤੁਰੇ। ਹੂੰ। 2-3 ਜਣ ਲੱਗੇ ਉਹਨੂੰ, ਇੱਕ ਅੱਗੇ ਇੱਕ ਵਿਚਾਲੇ ਇੱਕ ਪਿੱਛੇ। ਟ੍ਰੇਨ 'ਚ ਸੀ? ਹਾਂਜੀ ਟ੍ਰੇਨ? ਹਾਂਜੀ ਰੇਲ ਗੱਡੀ। ਅੱਛਾ। ਫਿਰ ਉਹ ਗੱਡੀ ਤੁਰੀ, ਸ਼ਾਮ ਨੂੰ ਦਿਨ ਡੁੱਬੇ। ਅੱਛਾ। ਛੋਲੇ ਬਣਾ ਕੇ ਵੱਡਿਆਂ ਸਾਡਿਆਂ ਨੂੰ ਰੱਖੇ ਉਹਦੇ ਕੋਲ। ਅੱਛਾ। ਉਹ ਇਹਨਾਂ ਨੇ ਛੋਲੇ ਚ ਬਾਟੇ ਜਦੋਂ ਦਿਨ ਛਿਪ ਗਿਆ ਗੱਡੀ 'ਚ ਬੈਠਿਆਂ ਨੂੰ ਹੂੰ। ਤੇ ਪਾਣੀ ਪੀ ਲਿਆ ਘੁੱਟ। ਅੱਛਾ। ਤੇ ਫਿਰ ਗੱਡੀ ਸਾਡੀ ਆਈ ਲਾਹੌਰ। ਗੱਡੀ ਰੋਕੀ ਤਾਂ ਨਹੀਂ ਰਾਹ 'ਚ ਕਿਸੇ ਨੇ? ਨਾ ਅੱਛਾ। ਲਾਹੌਰ ਜਦੋਂ ਆਈ ਉੱਥੇ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਬਹੁਤ ਰੌਲਾ ਪਾਉਣ ਲੋਕ। ਅੱਛਾ। ਉੱਥੇ ਫਿਰ ਨਾ ਪਾਣੀ ਪੀਤਾ, ਹੂੰ। ਰੋਟੀਆਂ ਪਕਾਈਆਂ, ਖਾਧੀਆਂ ਤੇ ਬਾਟਨ ਸਕੂਲ ਦੇ ਕੰਪ ਲੱਗ ਗਿਆ। ਅੱਛਾ। ਉੱਥੇ ਫਿਰ ਸਾਨੂੰ ਨਾ 3 ਦਿਨ ਉੱਥੇ ਰਹੇ। ਅੱਛਾ। ਉੱਥੇ ਫਿਰ ਸਾਨੂੰ ਨਾ ਆਟਾ ਮਿਲਿਆ ਕਰੇ, ਹੂੰ। ਜਿੰਨੇ ਜੀ ਉਹਨੇ ਦਾਲ ਮਿਲਿਆ ਕਰੇ ਸਾਲਨ ਪਕਾਉਣ ਨੂੰ। ਅੱਛਾ। ਉਹ ਫਿਰ 3 ਦਿਨ ਉੱਥੇ ਰਹੇ। ਫਿਰ ਕੁਝਣਾ ਵਾਲੇ ਆ ਗਏ। ਹੂੰ। ਉੱਥੋਂ ਫਿਰ ਇੱਥੇ ਦਾ ਦਾਣਾ ਪਾਣੀ ਕੜਿਆਲ ਆ ਗਏ। ਠੀਕ ਹੋ ਗਿਆ ਬਜ਼ੁਰਗੋ, ਬਹੁਤ ਵਧੀਆ ਅੱਲਾ ਲੱਗਾ ਖੈਰ ਤੁਹਾਡੇ ਨਾਲ। ਕਰੇ, ਅੱਲਾ ਤੰਦਰੁਸਤੀ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।